अस्सलामुअलैकुम की हाल चाल है ਤੁਹਾਡਾ ठीक ठाक हो ਤੁਸੀਂ ਸਾਰੇ कैसी तबीयत है ਤੁਹਾਡੀ ਸਾਰਿਆਂ ਦੀ ਅੱਲਾ ਕਰੇ ਤੁਸੀਂ ਸਾਰੇ ਹੱਸਦੇ ਰਹੋ ਤੇ ਵਸਦੇ ਰਹੋ ਬੜਾ ਸ਼ਾਨਦਾਰ ਦਿਨ ਚੜ ਪਿਆ ਵੇ ਸਵੇਰ ਜਦੋਂ ਅਸੀਂ ਉੱਠੇ ਸਾਂ ਉਦੋਂ ਬਿਲਕੁਲ ਬੱਦਲ ਸਨ ਲੱਗ ਨਹੀਂ ਰਿਹਾ ਸੀ ਕਿ ਧੁੱਪ ਨਿਕਲੇਗੀ ਪਰ ਧੁੱਪ ਨਿਕਲ ਆਈ ਏ ਤੇ ਮੈਂ ਉੱਪਰ ਆਈ ਆਪਣੇ ਮੇਰੀ ਨੀਚੇ ਕੋਲਡ ਕਰੀਮ ਜਿਹੜੀ ਬੈਗ ਵਿੱਚ ਰੱਖਣੀ ਆ ਖਤਮ ਹੋ ਗਈ ਸੀ ਤੇ ਮੈਂ ਕਿਹਾ ਚਲੋ ਵੀ ਮੈਂ ਦੂਸਰੀ ਸ਼ੀਸ਼ੀ ਹੁਣ ਕੱਢ ਲਿਆਵਾਂ ਸਟਾਕ ਵਿੱਚ ਤੇ ਪਈਆਂ ਨੇ ਇਹ ਵੀ ਕੋਲਡ ਕਰੀਮ ਇਹ ਵੀ ਮੇਰੀ ਕੋਲਡ ਕਰੀਮ ਇਹ ਵੀ ਹਲੇ ਸਟਾਕ 'ਚ ਖਾਸੀਆਂ ਪਈਆਂ ਨੇ ਦੇਖ ਲਓ ਬਈ ਤੁਸੀਂ ਫਿਰ ਇਹ ਨਾ ਕਹੀਓ ਕੋਈ ਝੂਠ ਬੋਲਣੀ ਆ ਇਹ ਵੀ ਪਈਏ ਤੇ ਇਹ ਵੀ ਪਈਏ ਹਾਲੇ ਮੇਰੀ 4 ਪਈਆਂ ਨੇ 6 ਦਾ ਪੈਕ ਆਂਦਾ ਵੇ ਤੇ ਇੱਕ ਮੈਂ ਯੂਜ਼ ਕੀਤੀ ਏ ਤੇ ਇਹ ਹੁਣ ਮੈਂ ਲੈ ਜਾਵਾਂਗੀ ਤੇ 4 ਹਲੇ ਮੇਰੀਆਂ ਬਾਕੀ ਪਈਆਂ ਨੇ ਤੇ ਚਲੋ ਬਈ ਹੁਣ ਮੈਂ ਕੀ ਕਹਿੰਦੇ ਨੇ ਨੀਚੇ ਚੱਲਣੀ ਆ ਪਰ ਇਸ ਪਿੱਛੋਂ ਮੈਂ ਸਮਾਨ ਜਦ ਦੇਖਿਆ ਬਹੁਤ ਪਿੱਛੇ ਬੜਾ ਖਲਾਰਾ ਮੇਰਾ ਮੈਂ ਸਾਫ਼ ਕਰਨਾ ਵੀ ਪਰ ਮੈਨੂੰ ਇੱਕ ਦੋ ਚੀਜ਼ਾਂ ਐਸੀਆਂ ਮਿਲ ਗਈਆਂ ਕਿ ਜਿਹਦੇ ਤੇ ਮੈਂ ਗੱਲ ਅੱਜ ਕਰਨਾ ਚਾਹਾਂਗੀ ਇਹ ਦੇਖੋ ਮੈਨੂੰ ਬਸ ਅਚਾਨਕ ਹੀ ਸਾਹਮਣੇ ਪਏ ਸਨ ਹਲੇ ਸਾਰੇ ਮੈਂ ਸੰਭਾਲੇ ਨਹੀਂ ਨੇ ਇਹ ਜਿਹੜਾ ਮੈਂ ਉੱਥੋਂ ਕਰਾਚੀ ਜ਼ੈਨਬ ਮਾਰਕੀਟ ਤੋਂ ਲਿਆ ਸੀ ਇਹ ਤੁਸੀਂ ਦੇਖਿਆ ਹੀ ਹੋਣਾ ਬੜਾ ਹੀ ਮੇਰਾ ਫੇਵਰਟ ਇਹਦੇ ਨਾਲ ਮੈਂ ਕਾਂਟੇ ਵੀ ਲਏ ਸਨ ਉਹ ਮਿਲਦੇ ਹੀ ਨਹੀਂ ਪਏ ਹਾਲੇ ਤੱਕ ਤੇ ਇਹ ਤਿੱਬਤ ਸਨੋ ਵੀ ਜਿਹੜੀ ਮੈਨੂੰ ਮਿਲ ਗਈ ਕਿ ਉਹ ਇੱਕ ਦਫਾ ਗਲਤੀ ਦੇ ਨਾਲ ਅਸੀਂ ਆਰਡਰ ਜਦੋਂ ਕੀਤਾ ਆਨਲਾਈਨ ਤੇ ਉਹਨਾਂ ਨੇ ਤਿੱਬਤ ਕੋਲਡ ਕਰੀਮ ਦੇ ਬਜਾਏ ਤਿੱਬਤ ਸਨੋ ਭੇਜ ਦਿੱਤੀ ਇਹ ਵੀ ਮੇਰੇ ਕੋਲ ਸਟਾਕ ਖਾਸਾ ਪਿਆ ਵੇ ਮੈਂ ਕਿਹਾ ਚਲੋ ਇਹ ਵੀ ਇੱਕ ਕੱਢ ਲੈਂਦੇ ਆ ਬਚਪਨ ਦੀਆਂ ਆਪਣੀਆਂ ਯਾਦਾਂ ਤਾਜ਼ੀਆਂ ਕਰ ਲੈਂਦੇ ਆ ਇਹਨੂੰ ਵੀ ਕੱਢਣੀ ਆ ਇੱਕ ਮੈਨੂੰ ਹੋਰ ਮੇਰਾ ਨਿਕਲਿਆ ਇਹਦੇ ਵਿੱਚੋਂ ਪਾਉਚ ਵਿੱਚੋਂ ਇਹ ਵਾਲਾ ਸੈੱਟ ਤੇ ਮੈਨੂੰ ਬਸ ਨਾ ਉਹ ਯਾਦਾਂ ਆ ਗਈਆਂ ਪੁਰਾਣੀਆਂ ਤੇ ਮੈਂ ਕਿਹਾ ਕਿ ਚਲੋ ਮੈਂ ਅੱਜ ਤੁਹਾਡੇ ਨਾਲ ਇਸ ਹਵਾਲੇ ਦੇ ਨਾਲ ਅਸੀਂ ਥੋੜ੍ਹੀ ਜਿਹੀ ਗੱਲ ਕਰਨੇ ਆ ਇਹ ਕਾਂਟੇ ਵੀ ਇਹਦੇ ਦੇਖ ਲਵੋ ਤੇ ਚਲੋ ਮੈਂ ਕਾਂਟੇ ਪਾਉਂਦੀ ਆ ਤੇ ਨਾਲ ਅਸੀਂ ਗੱਲ ਕਰਨੇ ਆ ਨਾਲ ਮੈਨੂੰ ਬੜੀ ਇੱਕ ਅਜ਼ੀਮ ਸੁਰਮੇਦਾਨੀ ਮਿਲ ਗਈ ਆਪਣੀ ਦੇਖ ਲਓ ਪਤਾ ਨਹੀਂ ਸ਼ੇਡ ਸ਼ਾਇਦ ਪੈ ਰਿਹਾ ਹੋਏਗਾ ਤੁਹਾਨੂੰ ਸਹੀ ਨਜ਼ਰ ਨਹੀਂ ਆ ਰਹੀ ਤੇ ਬਹਿਰਹਾਲ ਹੁਣ ਵਾਰੀ ਵਾਰੀ ਅਸੀਂ ਸਾਰੇ ਇਹ ਇੱਕ ਮੇਰੇ ਕੋਲ ਲੈ ਕੇ ਆਈ ਸਾਂ ਮੈਂ ਕੀ ਇਹਨੂੰ ਕਹਿੰਦੇ ਨੇ ਚਿਹਰੇ ਤੇ ਲਾਉਣ ਵਾਸਤੇ ਰਿੰਕਲ ਪੈਚ ਟਰਾਈ ਬੇਸ ਤੇ ਲੈ ਕੇ ਆਈ ਸਾਂ ਬਈ ਇੰਨੇ ਮਹੀਨੇ ਹੋ ਗਏ ਨੇ ਹਲੇ ਤਾਂ ਇਸ ਤਰ੍ਹਾਂ ਹੀ ਪਿਆ ਨੂੰ ਖੋਲਿਆ ਵੀ ਨਹੀਂ ਹੈ ਤੇ ਮੈਂ ਕਿਹਾ ਚਲੋ ਅੱਜ ਇਹਨੂੰ ਵੀ ਅਸੀਂ ਟਰਾਈ ਕਰਨੇ ਆ ਇੰਨੇ ਦਿਨ ਦਾ ਪਿਆ ਨੂੰ ਲਾ ਕੇ ਮੁਕਾਓ ਤੇ ਜਾਨ ਛੁਡਾਓ ਤੇ ਮੈਂ ਅੱਜ ਪਹਿਲੇ ਅਸੀਂ ਜ਼ੇਵਰਾਤ ਦੇ ਹਵਾਲੇ ਨਾਲ ਗੱਲ ਕਰਾਂਗੇ ਫਿਰ ਅਸੀਂ ਸੁਰਮੇਦਾਨੀ ਦੇ ਹਵਾਲੇ ਨਾਲ ਗੱਲ ਕਰਾਂਗੇ ਬਹਰਹਾਲ ਸਾਰੀਆਂ ਯਾਦਾਂ ਇਹ ਥੋੜ੍ਹੀਆਂ ਜਿਹੀਆਂ ਚੀਜ਼ਾਂ ਨਹੀਂ ਨੇ ਇਹਦੇ ਵਿੱਚ ਇੱਕ ਯਾਦਾਂ ਨੇ ਸਾਡੀਆਂ ਬੜਾ ਟਾਈਮ ਅਸੀਂ ਗੁਜ਼ਾਰੇ ਆ ਇਹਨਾਂ ਚੀਜ਼ਾਂ ਦੇ ਨਾਲ ਤੇ ਮੈਨੂੰ ਇਹ ਲੱਗਦਾ ਕਿ 10 ਮਿੰਟ ਵਿੱਚ ਅਸੀਂ ਉਹਨਾਂ ਚੀਜ਼ਾਂ ਦਾ ਉਸ ਤਰ੍ਹਾਂ ਭਰਪੂਰ ਜ਼ਿਕਰ ਨਹੀਂ ਕਰ ਸਕਦੇ ਹਾਂ 10 ਮਿੰਟ 12 ਮਿੰਟ ਕੇ ਵਿੱਚ ਜਿਹਨਾਂ ਦੇ ਅਸੀਂ ਜ਼ਮਾਨੇ ਗੁਜ਼ਾਰੇ ਨੇ ਬਹਰਹਾਲ ਅਸੀਂ ਕੋਸ਼ਿਸ਼ ਕਰਨੇ ਆ ਚਲੋ ਵੀ ਫਿਰ ਅੱਜ ਸਟਾਰਟ ਕਰਨੇ ਆ ਅੱਜ ਤੇ ਅਸੀਂ ਇਸ ਸੈੱਟ ਦੇ ਹਵਾਲੇ ਨਾਲ ਗੱਲ ਕਰਾਂਗੇ ਤੇ ਫਿਰ ਵਾਰੋ ਵਾਰੀ ਅਸੀਂ ਸਾਰੀਆਂ ਚੀਜ਼ਾਂ ਨੂੰ ਸ਼ਾਮਲੇ ਗੁਫ਼ਤਗੂ ਰੱਖਾਂਗੇ ਉੱਪਰ ਤਾਂ ਮੈਂ ਆ ਗਈ ਹਾਂ ਨੀਚੇ ਉੱਪਰ ਨਹੀਂ ਮੈਂ ਬੈਠੀ ਇਸ ਤੋਂ ਕੋਈ ਨੀਚੇ ਕੋਈ ਬੈਲ ਨਾ ਵੱਜ ਜਾਵੇ ਕੋਈ ਆ ਨਾ ਜਾਵੇ ਇਸ ਤੋਂ ਮੈਂ ਜ਼ਿਆਦਾਤਰ ਹੁਣ ਨੀਚੇ ਹੀ ਰਹਿੰਦੀ ਆ ਬਹਰਹਾਲ ਤੁਹਾਡੇ ਸਾਰਿਆਂ ਦੇ ਕਮੈਂਟ ਦਾ ਮੈਂ ਸ਼ੁਕਰੀਆ ਅਦਾ ਕਰਨੀ ਆ ਇਹ ਵੇਖ ਲਓ ਬਈ ਗੜਗਾਬੋ ਨੇ ਸੈੱਟ ਪਾ ਲਿਆ ਜਿਹੜਾ ਤੁਹਾਨੂੰ ਦਿਖਾਇਆ ਨਾ ਮੈਂ ਪਾ ਕੇ ਨੀਚੇ ਆਈ ਹਾਂ ਕਿ ਨੀਚੇ ਬੈਠ ਕੇ ਗੱਲ ਕਰਨੀ ਗੱਲ ਕਰਨ ਵਾਸਤੇ ਜ਼ਰੂਰੀ ਨਹੀਂ ਤੁਸੀਂ ਡਾਈਨਿੰਗ ਏਰੀਆ 'ਚ ਕਰੋ ਕਿਤੇ ਵੀ ਕਰੋ ਅਸਲ ਮਕਸਦ ਹੁੰਦਾ ਹੈ ਗੱਲ ਕਰਨਾ ਤੇ ਮੈਂ ਤੁਹਾਡੇ ਸਾਰਿਆਂ ਦਾ ਕਮੈਂਟ ਦਾ ਸ਼ੁਕਰੀਆ ਅਦਾ ਕਰਨੀ ਆ ਸਭ ਦਾ ਬਹੁਤ ਬਹੁਤ ਸ਼ੁਕਰੀਆ ਉਸਮਾ ਨੇ ਪਰਸੋਂ ਲਿਖਿਆ ਕਿ ਬਈ ਥੋੜੀ ਜਿਹੀ ਮਿੱਠਾ ਦੇ ਦੇਵੋ ਬਈ ਥੋੜਾ ਜਿਹਾ ਕਿਉਂ ਤੁਸੀਂ ਬਹੁਤਾ ਜਿਹਾ ਲੈ ਲਵੋ ਤੇ ਤੁਹਾਡੇ ਲਈ ਹਾਜ਼ਰ ਹੈ ਤੇ ਸ਼ਬੀਰ ਹੁਸੈਨ ਸਾਹਿਬ ਵੀ ਨਾਲ ਕਮੈਂਟ ਕਰਦੇ ਰਹਿੰਦੇ ਨੇ ਕਹਿੰਦੇ ਨੇ ਵੀ ਹੁਣ ਤੁਸੀਂ ਇੰਨੀ ਵਾਕ ਪੇ ਕਰਦੇ ਹੋ ਤੇ ਤੁਸੀਂ ਉਹ ਨਾਨ ਖਾ ਸਕਦੇ ਹੋ ਜਿਹੜਾ ਤੁਸੀਂ ਉਧਰ ਉੱਥੇ ਦੇਖਿਆ ਸੀ ਚਲੋ ਫਿਰ ਠੀਕ ਹੈ ਬਈ ਫਿਰ ਕੋਸ਼ਿਸ਼ ਤੇ ਅਸੀਂ ਆਪਣੀ ਜਾਰੀ ਰੱਖਣੀ ਹੈ ਨਾ ਤੇ ਤੁਹਾਡੇ ਕਮੈਂਟ ਦਾ ਬਹੁਤ ਬਹੁਤ ਸ਼ੁਕਰੀਆ ਤੇ ਆਮਨਾ ਬਹਾਦਰ ਵੀ ਜਿਸ ਦਿਨ ਤੋਂ ਦੇਖਦੇ ਨੇ ਆਮਨਾ ਬਹਾਦਰ ਚੱਲ ਰੋਜ਼ਾਨਾ ਆਮਨਾ ਮੈਨੂੰ ਕਮੈਂਟ ਕਰਦੇ ਨੇ ਬੜਾ ਵੀ ਜ਼ਬਰਦਸਤ ਇਜ਼ਾਫਾ ਹੋਇਆ ਸਾਡੇ ਦੋਸਤਾਂ ਵਿੱਚ ਆਮਨਾ ਦਾ ਆਮਨਾ ਨੂੰ ਮੈਂ ਇੱਕ ਦਿਨ ਇਸ ਤਰ੍ਹਾਂ ਹੀ ਦੱਸਿਆ ਕਿ ਆਮਨਾ ਮੇਰਾ ਇੱਕ YouTube ਚੈਨਲ ਹੈ ਉਹਨੇ ਕਿਹਾ ਅੱਛਾ ਆਂਟੀ ਮੈਂ ਸਰਚ ਕਰਾਂਗੀ ਮੈਂ ਦੇਖਾਂਗੀ ਇਸ ਦਾ ਜ਼ਿਕਰ ਇੱਕ ਆਇਆ ਤੇ ਉਸ ਦਿਨ ਤੋਂ ਬਾਅਦ ਉਹਨਾਂ ਨੇ ਬਕਾਇਦਾ ਸਰਚ ਵੀ ਸਾਰੇ ਕੀਤਾ ਹੀ ਹੋਣਾ ਵੇ ਤੇ ਫਿਰ ਲੱਭਿਆ ਮੇਰਾ ਤੇ ਉਸ ਤੋਂ ਬਾਅਦ ਉਹ ਦੇਖਣ ਲੱਗ ਗਏ ਨੇ ਉਹ ਡੇਲੀ ਦੇਖਦੇ ਨੇ ਔਰ ਸਭ ਤੋਂ ਅੱਛੀ ਗੱਲ ਉਹਨਾਂ ਦੀ ਹੈ ਕਿ ਕਮੈਂਟ ਵੀ ਜ਼ਰੂਰ ਕਰਦੇ ਨੇ ਉਹਨਾਂ ਨੇ ਥੈਲਿਆਂ ਵਾਲੇ ਉੱਤੇ ਵੀ ਲਿਖਿਆ ਸੀ ਕਿ ਆਂਟੀ ਤੁਸੀਂ ਪੁਰਾਣੇ ਜ਼ਮਾਨਿਆਂ 'ਚ ਲੈ ਜਾਂਦੇ ਹੋ ਥੈਲੇ ਦੇ ਸਾਡੇ ਘਰ ਵੀ ਹੁੰਦੇ ਸਨ ਤੇ ਕੱਲ੍ਹ ਵੀ ਉਹਨਾਂ ਨੇ ਲਿਖਿਆ ਹੁੱਕੇ ਵਾਲੀ ਸੁਣ ਕੇ ਕਿ ਬਿਲਕੁਲ ਸਾਡਾ ਨਾਨਾ ਨਾਨੀ ਦੇ ਘਰ ਦਾ ਯਾਦ ਸਾਰਾ ਮੈਨੂੰ ਉਸ ਤਰ੍ਹਾਂ ਯਾਦਾਂ ਆ ਗਈਆਂ ਕਿ ਅਸੀਂ ਵੀ ਆਪਣੇ ਨਾਨਾ ਨਾਨੀ ਦੇ ਘਰ ਜਾਂਦੇ ਸਾਂ ਤੇ ਇਸ ਤਰ੍ਹਾਂ ਹੁੱਕੇ ਹੁੰਦੇ ਸਾਂ ਤੇ ਡਾਂਟ ਵੀ ਪੈਂਦੀ ਹੁੰਦੀ ਸੀ ਤੇ ਉਹੀ ਕਹਾਣੀ ਘਰ ਘਰ ਕੀ ਉਸ ਜ਼ਮਾਨੇ ਦੇ ਹਰ ਘਰ ਵਿੱਚ ਹੁੱਕਾ ਹੁੰਦਾ ਸੀ ਤੇ ਕਿਸੇ ਨਾਨਾ ਕਿਤੇ ਦਾਦਾ ਕਿਤੇ ਚਾਚਾ ਕਿਤੇ ਤਾਇਆ ਹੁੱਕਾ ਜ਼ਰੂਰ ਪੀਂਦੇ ਹੁੰਦੇ ਸਨ ਤੇ ਇਸ ਤਰ੍ਹਾਂ ਸਾਡੀਆਂ ਗੱਲਾਂ ਮਤਲਬ ਚੱਲਦੀਆਂ ਨੇ ਤੇ ਹੁਣ ਮੈਂ ਅੱਜ ਇਹ ਜਿਹੜਾ ਮੈਂ ਪਾ ਕੇ ਆਈ ਨਾ
ਸੈੱਟ ਤੇ ਮੈਨੂੰ ਇਹ ਮੇਰਾ ਸੋਨੇ ਦਾ ਸੈੱਟ ਨਹੀਂ ਹੈ, ਇਹ ਵੈਸੇ ਹੀ ਮੈਂ ਖਰੀਦਿਆ ਹੋਇਆ ਵੇ, ਗੋਲਡ ਦਾ ਨਹੀਂ ਹੈ। ਲੇਕਿਨ ਮੈਂ ਗੱਲ ਕਰਨ ਦਾ ਮਕਸਦ ਹੈ ਵੀ ਕਾਂਟੇ ਵੀ ਦੇਖ ਲਵੋ ਇਹਦੇ, ਤੇ ਇਹਦਾ ਮਕਸਦ ਦੋਨੋਂ ਕਾਂਟੇ ਵਿੱਚ ਇਸ ਤਰ੍ਹਾਂ ਕਰਕੇ ਕਰਾਂ ਤੁਹਾਨੂੰ ਕਾਂਟੇ ਵੀ ਤੇ ਤੁਹਾਨੂੰ ਦਿਖਾਵਾਂ। ਤੇ ਉਸ ਜ਼ਮਾਨੇ 'ਚ ਮੈਂ ਪਹੁੰਚ ਗਈ, ਵੀ ਵਿੱਚ ਆਇਆ ਸੀ ਮੇਰਾ ਖਿਆਲ ਹੈ ਮੈਂ 4 ਸਾਲ ਪਹਿਲੇ ਖਰੀਦਿਆ ਸੀ। ਇੱਕ ਦਫਾ ਇੱਕ ਸ਼ਾਦੀ ਸੀ ਤੇ ਸਰ ਦਿਲ ਕਰ ਆਇਆ ਤੇ ਮੈਂ ਲੈ ਲਿਆ। ਵਰਨਾ ਮੈਂ ਜਵੈਲਰੀ ਬਹੁਤ ਘੱਟ ਲੈਂਦੀ ਹੈ, ਜ਼ਿਆਦਾ ਨਹੀਂ ਮੈਂ ਖਰੀਦੀ, ਬਸ ਚੂੜੀਆਂ ਹੀ ਖਰੀਦਣੀ ਆ, ਮੈਨੂੰ ਇਹਦਾ ਸ਼ੌਕ ਹੈ, ਵਰਨਾ ਮੈਂ ਹੋਰ ਜ਼ਿਆਦਾ ਨਹੀਂ। ਲੇਕਿਨ ਇਹ ਬਸ ਇੱਕ ਲੈ ਲਿਆ ਤੇ ਉਦੋਂ ਸ਼ਾਦੀ 'ਚ ਪਾਇਆ ਵੀ ਸੀ, ਉਸ ਤੋਂ ਬਾਅਦ ਵੀ ਮੈਂ ਇੱਕ ਅੱਧ ਦਫਾ ਪਾਇਆ। ਉਹ ਜ਼ਮਾਨੇ ਯਾਦ ਆ ਗਏ, ਉਹ ਜ਼ਮਾਨੇ 'ਚ ਮੈਂ ਪਹੁੰਚ ਜਾਂਦੇ ਹਾਂ ਅਸੀਂ, ਜਦੋਂ ਇਸ ਤਰ੍ਹਾਂ ਜ਼ੇਵਰ ਇਸ ਤਰ੍ਹਾਂ ਆਮ ਨਹੀਂ ਹੁੰਦਾ ਸੀ। ਉਦੋਂ ਸ਼ਾਦੀशुदा ਔਰਤ ਹੀ ਜ਼ੇਵਰ ਪਾਉਂਦੀ ਸੀ, ਕਿ ਜਿਹੜੀ ਸੁਹਾਗਣ ਹੁੰਦੀ ਸੀ ਨਾ, ਉਹ ਜ਼ੇਵਰ ਉਹਦਾ ਹੁੰਦਾ ਸੀ ਕਿ ਬਈ ਇਹ ਜਿਹਨੂੰ ਜ਼ੇਵਰ ਪਾਇਆ ਲੋਕ ਮਹਿਫਲ 'ਚ ਜਾਂ ਕਿਤੇ ਦੇਖਦੇ ਸਨ, ਕੋਈ ਸ਼ਾਦੀ ਵਿਆਹ 'ਚ ਤੇ ਚੂੜੀਆਂ ਪਾਈਆਂ ਹੋਣੀਆਂ, ਕੰਨਾਂ 'ਚ ਕਾਂਟੇ ਹੋਣੇ, ਤੇ ਜਿਹੜਾ ਹਾਰ ਹੋਰ ਪਾਇਆ ਹੁੰਦਾ ਸੀ ਕਿ ਬਈ ਇਹ ਵਿਆਹੀ ਹੋਈ ਹੈ। ਉਹ ਵਿਆਹੀ ਹੋਈ ਦੀ ਇਹ ਹੀ ਹੁੰਦੀ ਸੀ ਕਿ ਸਮਝੋ ਨਿਸ਼ਾਨੀ ਕਿ ਉਹਨੇ ਜ਼ੇਵਰ ਪਾਇਆ ਹੁੰਦਾ ਸੀ, ਤੇ ਕਹਿਣਾ ਵੀ ਇਹ ਕੁੜੀ ਵਿਆਹੀ ਹੋਈ ਹੈ, ਜ਼ੇਵਰ ਤੋਂ ਲੋਕ ਸ਼ਨਾਖਤ ਕਰ ਲੈਂਦੇ ਸਨ। ਪਰ ਹੁਣ ਜ਼ਮਾਨਾ ਐਸਾ ਆ ਗਿਆ ਵੇ ਕਿ ਹੁਣ ਵਿਆਹੀ ਤੇ ਕੁਆਰੀ ਦਾ ਕੋਈ ਫਰਕ ਹੀ ਨਹੀਂ ਰਿਹਾ, ਕਿ ਬਈ ਹਰ ਬੰਦਾ ਜਿਹੜਾ ਜਵੈਲਰੀ ਪਾਉਂਦਾ, ਕਿਉਂਕਿ ਆਮ ਮਿਲ ਰਹੀ ਹੈ। ਉਸ ਜ਼ਮਾਨੇ 'ਚ ਬੱਚੀਆਂ ਨੂੰ ਬਹੁਤ ਛੋਟੀ ਛੋਟੀ ਕੰਨਾਂ 'ਚ ਨਾ ਛੋਟੀ ਛੋਟੀਆਂ ਨੂੰ ਕਹਿੰਦੇ ਨੇ ਵਾਲੀਆਂ, ਬੱਚੀਆਂ ਨੂੰ ਬਸ ਕੰਨ ਬਣਾ ਕੇ ਚਾਂਦੀ ਦੀਆਂ ਵਾਲੀਆਂ ਪਾ ਦਿੱਤੀਆਂ ਜਾਂਦੀਆਂ ਸਨ। ਬਹੁਤ ਕਿਸੇ ਨੂੰ ਚਾਹ ਹੁੰਦਾ ਸੀ ਤੇ ਸੋਨੇ ਦੀਆਂ ਵਾਲੀਆਂ, ਬਸ ਬੱਚੀਆਂ ਨੂੰ ਤਾਂ ਵਾਲੀਆਂ ਹੀ ਮਿਲਦੀਆਂ ਸਨ, ਚਲੋ ਬਈ ਪਾਓ ਤੇ ਦੌੜੋ, ਤੇ ਉਸ ਤੋਂ ਇਲਾਵਾ ਕੁਛ ਨਹੀਂ। ਤੇ ਜ਼ੇਵਰ ਜਦੋਂ ਸ਼ਾਦੀ 'ਤੇ ਮਿਲਦਾ ਸੀ ਫਿਰ ਬੜਾ ਉਹਦੀ ਹੁੰਦੀ ਸੀ ਕਿ ਵੀ ਕਿੰਨਾ ਆਇਆ ਜ਼ੇਵਰ। ਖਾਸ ਤੌਰ 'ਤੇ ਔਰਤਾਂ ਜ਼ੇਵਰ ਦੇਖਣ ਇਕੱਠੀਆਂ ਹੋ ਜਾਂਦੀਆਂ ਸਨ। ਉਹ ਦੁਲਹਨ ਵਿਚਾਰੀ ਦਾ ਕਹਿੰਦੇ ਨਾ ਨਾਸ ਤੇ ਸਵਾ ਸਤਿਆ ਨਾਸ ਮਾਰ ਦਿੰਦੀਆਂ ਸਨ ਉੱਤੇ, ਐਸਾ ਜਮਗਟਾ ਲੱਗ ਜਾਂਦਾ ਸੀ ਕਿ ਜ਼ੇਵਰ ਦੇਖੀਏ ਕਿ ਬਈ ਕਿੱਥੇ ਦਾ ਵੇ ਜ਼ੇਵਰ, ਕਿਹੜੇ ਸਸੁਰਾਲ ਤੋਂ ਕਿੰਨਾ ਆਇਆ ਵੇ, ਸਹੁਰਿਆਂ ਨੇ ਕੀ ਲੈ ਕੇ ਆਏ ਨੇ, ਤੇ ਬਈ ਪੇਕੇ ਵਾਲਿਆਂ ਨੇ ਕੀ ਪਾਇਆ ਵੇ। ਤਾਂ ਬੜਾ ਜ਼ੇਵਰ ਨੂੰ ਗੌਰ ਨਾਲ ਦੇਖਿਆ ਜਾਂਦਾ ਸੀ ਕਿ ਵੀ ਜ਼ੇਵਰ ਚੰਗਾ ਵੇ, ਭਾਰਾ ਵੇ ਕਿ ਨਹੀਂ। ਬਾਅਦ ਔਰਤਾਂ ਤੇ ਜ਼ੁਲਮ ਦੀ ਇੰਤਹਾ ਇਸ ਤਰ੍ਹਾਂ ਕਰਦੀਆਂ ਸਨ, ਐਸਾ ਫੜ ਕੇ ਨਾ ਇਸ ਤਰ੍ਹਾਂ ਉਹ ਵੀ ਕਿ ਦੇਖਦੀਆਂ ਸਨ ਕਿ ਵਜ਼ਨ ਕਿੰਨਾ ਵੇ, ਹਲਕਾ ਵੇ, ਫੂਕ ਵਰਗਾ ਤਾਂ ਨਹੀਂ ਲੈ ਕੇ ਆ ਗਏ ਸਹੁਰੇ। ਤੇ ਬੜਾ ਉਸ ਵੇਲੇ ਹੁੰਦੀਆਂ ਸਨ ਗੱਲਾਂ ਕਿ ਬਈ ਐਵੇਂ ਭੈੜਾ ਜਿਹਾ ਜ਼ੇਵਰ ਲੈ ਕੇ ਆਏ ਨੇ, ਫੂਕ ਮਾਰਦਾ, ਐਵੇਂ ਡਿਜ਼ਾਇਨ ਨੇ ਪਤਲੇ ਪਤਲੇ ਜਿਹੇ ਬਣੇ ਹੋਏ ਨੇ, ਕੋਈ ਉਹਦੇ ਵਿੱਚ ਭਾਰਾ ਨਹੀਂ ਜੇ ਐਵੇਂ ਨਗ ਨੂਗ ਲਾ ਕੇ ਲੈ। ਤੇ ਅੱਛਾ ਜ਼ੇਵਰ ਜਿਹੜਾ ਉਹਨੂੰ ਸਮਝਿਆ ਜਾਂਦਾ ਸੀ, ਜਿਹੜਾ ਭਾਰਾ ਹੁੰਦਾ ਸੀ ਉਹਨੂੰ ਕਹਿੰਦਾ ਸੀ ਬੜਾ ਚੰਗਾ ਜ਼ੇਵਰ ਆਇਆ ਵੇ, ਤੇ ਮਜ਼ਬੂਤ ਜ਼ੇਵਰ ਆਇਆ। ਤੇ ਇਸ ਤਰ੍ਹਾਂ ਫਿਰ ਉਹ ਜ਼ੇਵਰ ਜਿਹੜਾ ਵੇ ਬੱਚੀਆਂ ਨੂੰ ਇੱਕ ਸਮਝੋ ਮਾਂ ਬਾਪ ਦੀ ਤਰਫੋਂ ਵੀ ਤੋਹਫਾ ਹੁੰਦਾ ਸੀ, ਸਸੁਰਾਲ ਵੱਲੋਂ ਵੀ ਜਿਹੜਾ ਮਿਲਦਾ ਸੀ। ਸੇਵਿੰਗ ਅਕਾਊਂਟ ਹੁੰਦੀ ਸੀ ਕਿ ਸੋਨਾ ਉਸ ਜ਼ਮਾਨੇ 'ਚ ਸੇਵਿੰਗ ਹੀ ਹੁੰਦਾ ਸੀ, ਬੱਚੀ ਨੂੰ ਸ਼ਕਲ 'ਚ ਦੇ ਦਿੱਤਾ ਜਾਂਦਾ ਸੀ ਕਿ ਚਲੋ ਕਹਿੰਦੇ ਨੇ ਸਨ ਕਿ ਅੜੇ ਥੋੜ੍ਹੇ ਵਕਤ ਕੰਮ ਆਉਂਦਾ ਸੋਨਾ, ਐਸੀ ਚੀਜ਼ ਹੈ। ਉਦੋਂ ਬੈਂਕਿੰਗ ਸਿਸਟਮ ਇੰਨਾ ਆਮ ਨਹੀਂ ਸੀ, ਜ਼ੇਵਰ ਦੀ ਸ਼ਕਲ ਵਿੱਚ ਹੀ ਚੀਜ਼ਾਂ ਰੱਖੀਆਂ ਜਾਂਦੀਆਂ ਸਨ ਕਿ ਚਲੋ ਬਈ ਕਿਸੇ ਵੇਲੇ ਜ਼ਰੂਰਤ ਪਏਗੀ ਤੇ ਕੰਮ ਆਏਗਾ। ਤੇ ਇਸ ਤਰ੍ਹਾਂ ਪਰ ਔਰਤਾਂ ਫਿਰ ਸਜਦੀਆਂ ਸੰਵਰਦੀਆਂ ਵੀ ਸਨ ਜ਼ੇਵਰ ਦੇ ਨਾਲ। ਮੇਰੀ ਅੰਮੀ ਦੇ ਕੋਲ ਵੀ ਬੜੇ ਖੂਬਸੂਰਤ ਜ਼ੇਵਰ ਸਨ, ਭਾਰੀ ਉਦੋਂ ਜ਼ੇਵਰ ਹੁੰਦੇ ਸਨ। ਅੱਜ ਕੱਲ੍ਹ ਤੇ ਇੰਨਾ ਸੋਨਾ ਮਹਿੰਗਾ ਹੋ ਗਿਆ ਕਿ ਲੋਕ ਕਹਿੰਦੇ ਹਲਕਾ ਫੁਲਕਾ ਲੈ ਲਓ ਬਈ। ਤੇ ਉਹ ਬੰਦਾ ਉਸ ਜ਼ਮਾਨੇ 'ਚ ਬੜਾ ਭਾਰੀ ਜ਼ੇਵਰ ਪਾਇਆ ਜਾਂਦਾ ਸੀ। ਸੋਨੇ ਦੀਆਂ ਸੂਈਆਂ ਹੁੰਦੀਆਂ ਸਨ, ਇੱਥੇ ਸੋਨੇ ਦੀਆਂ ਸੂਈਆਂ ਲਾਉਂਦੀਆਂ ਸਨ, ਤੇ ਵੱਡੇ ਹਾਰ ਤੇ ਮੱਗਰ ਕਹਿੰਦੇ ਸਨ। ਮੱਗਰ ਇੰਨਾ ਵੱਡਾ ਇੱਕ ਹੁੰਦਾ ਸੀ, ਜਿਸ ਤਰ੍ਹਾਂ ਇਹਦਾ ਇੱਕ ਸਟੈਪ ਹੈ ਨਾ, ਇੱਕ ਹੋਰ ਤੇ ਉਹਦੇ ਨੀਚੇ ਇੱਕ ਹੋਰ, ਉਸੇ ਡਿਜ਼ਾਈਨ ਦਾ 3 ਐਸਾ ਲਮਕਦੇ ਹੁੰਦੇ ਸਨ, ਉਹਨੂੰ ਕਹਿੰਦੇ ਸਨ ਮੱਗਰ ਬੜਾ ਮਸ਼ਹੂਰ ਹੁੰਦਾ ਸੀ। ਗਲੂ ਬੰਦ ਮੱਗਰ, ਬਾਈ ਹੁੰਦੀ ਸੀ ਹੱਥ ਤੇ ਪਾਉਣ ਵਾਲੀ, ਉਹਨੂੰ ਬਾਈ ਕਹਿੰਦੇ ਸਨ। ਬੜਾ ਸੋਹਣਾ ਹੱਥ ਸੱਜਦਾ ਸੀ, ਚੌੜੀ ਜੀ ਬਾਈ ਬਣੀ ਹੁੰਦੀ ਸੀ। ਫਿਰ ਪੰਜਾਂਗਲਾ ਬੜਾ ਜ਼ਬਰਦਸਤ ਹੁੰਦਾ ਸੀ, ਬੜਾ ਖੂਬਸੂਰਤ, 5 ਉਂਗਲੀਆਂ ਦੇ ਵਿੱਚ ਫਿਰ ਇੱਕ ਟਿੱਕਾ ਤੇ ਨਾਲ ਇੱਕ ਕੜਾ। ਪੰਜਾਂਗਲਾ ਬੜਾ ਖੂਬਸੂਰਤ ਜ਼ੇਵਰ ਸੀ। ਫਿਰ ਉਸ ਤੋਂ ਬਾਅਦ ਝੁੰਮਰ, ਟਿੱਕਾ, ਕੋਕਾ, ਬਈ ਬਹੁਤ ਸਾਰੀਆਂ ਚੀਜ਼ਾਂ। ਛਾਪ, ਅੰਗੂਠੀ ਨੂੰ ਕਹਿੰਦੇ ਸਨ ਛਾਪਾਂ ਜਿਹੜੀਆਂ ਨੇ ਉਹ ਫਿਰ ਪਾਈਆਂ ਜਾਂਦੀਆਂ ਸਨ ਜੀ। ਅੰਗੂਠੀ ਥੋੜ੍ਹੀ ਜਿਹੀ ਖੁੱਲੀ ਬਣਵਾਈ ਜਾਂਦੀ ਸੀ, ਚੂੜੀ ਥੋੜ੍ਹੀ ਜਿਹੀ ਖੁੱਲੀ ਬਣਵਾਈ ਜਾਂਦੀ ਸੀ ਕਿ ਬਈ ਕੁੜੀ ਨੇ ਥੋੜ੍ਹੀ ਜਿਹੀ ਮੋਟੀ ਹੋ ਜਾਣਾ, ਭਾਰੀ ਹੋ ਜਾਣਾ, ਬਾਰ ਥੋੜ੍ਹੀ ਤੁੜਵਾਣੇ, ਥੋੜ੍ਹਾ ਖੁੱਲ੍ਹਾ ਹੀ ਰਖਾਓ। ਤੇ ਚੂੜੀ ਦਾ ਸਾਈਜ਼ ਵੀ ਥੋੜ੍ਹਾ ਖੁੱਲ੍ਹਾ ਰਖਾਇਆ ਜਾਂਦਾ ਸੀ, ਤੇ ਛਾਪ ਵੀ ਕਹਿਣਾ ਵੀ ਥੋੜ੍ਹੀ ਜਿਹੀ ਖੁੱਲ੍ਹੀ ਬਣਵਾ ਲਵੋ। ਤੇ ਉਹ ਵੀ ਜਿਹੜੀ ਛਾਪ ਖੁੱਲ੍ਹੀ ਹੁੰਦੀ ਸੀ ਉਹਨੂੰ ਫਿਰ ਧਾਗਾ ਲਪੇਟ ਕੇ ਨਾ ਇਸ ਤਰ੍ਹਾਂ ਕਰਕੇ ਉਹਨੂੰ ਟਾਈਟ ਕਰ ਲਿਆ ਜਾਂਦਾ ਸੀ ਕਿ ਚਲੋ ਬਈ ਇਹਨੂੰ ਥੋੜ੍ਹਾ ਜਿਹਾ ਤੰਗ ਕਰ ਲਵੋ।
तो उत्थे धागा बलेट के ट्रिक कर ली जाती सी, इस तरह हो जाता सी। या फिर किसी को नाप नहीं है, अंदाजे के नाल ही सोना बनवा लिया इन्हें, थोड़ी जी खुली है तो चलो बई उन्होंने इस तरह लवेट लवो। तो चूड़ी भी खुली बनाई जाती सी। तो बच्चियां नूं की कहंदे ने इस तरह आम जेवर पाण नूं मिलदा भी नहीं सी, बस वो दूजियां नूं देख के खुश होंदियां सन भी पसीना मैनूं बड़ा आ गया। तो की कहंदे ने दूजियां नूं देख के खुश हो जांदियां सन कि फलानी दा जेवर आया, फलानी दा जेवर आया, तो खुश हो जांदियां सन बच्चियां। तो साडे भी, मेरा नहीं ख्याल कि मेरे चाची अल्लाह जन्नत नसीब करे सियालकोट तो आंदे होंदे सन, उन्हां को बड़े बड़े कांटे होंदे सन, इन्ने बड़े बड़े चाची को कांटे होंदे सन। तो चाची की साड़ी तो चाची के कांटे लैके ना तो मैं फिर पानी होंदी सा, अपना शौक पूरा करनी सा। साढ़े को कोई ज्वेलरी नाल ही कोई शै नहीं सी। तो चाची ने फिर जो आना, चाची को होंदे सन को जेवर, तो कहना चाची जी पा लीए, चाची ने कहना हाँ पा लो। तो वो फिर मैं पा के फिरना शीशे च बार बार जाके इस तरह करके शीशे च अपने आप को देखना। वो इन्ना प्यारा लगता सी, अपना आप इन्ना सोहना लगता सी, दिल करता सी सदके वारी हो जाइए अपने आप ते ही, होर तो कोई नहीं होंदा सी। असीं अपने आप ते आप फिदा हो जाने होंदे सा कि बई सानूं जेवर मतलब कांटे पाण नूं मिल गए ने या कोई ऐसी चीज़। तो फिर कदी पा लेना, कदी अम्मी ने जिमें कदी उन्होंने जाना किसी शादी शुदी ते कोई कड्ढना जेवर, तो फिर वो बच्चियां थोड़ी देर लिए पा के इस तरह बस खुश हो जांदियां सन, वरना इजाजत नहीं होंदी सी बच्चियां नूं जेवर पाण दी। ते वो शादीशुदा औरत ही दा। ते अज मैं देखनी हाँ कि अज इन्ना ज्वेलरी के नाँ ते आ गया है कि तुसीं मैचिंग दी खरीदो। अजकल तो दुल्हना भी जिहड़ा सोने दे जेवर नहीं पांदियां, अपनी सूट की मैचिंग दे जाके चीज़ां खरीददियां ने, और फिर वो उत्थों बाज़ारों जाके जरा मैचिंग सैट होंदा वे, वलीमे ते भी मैचिंग ज्वेलरी बड़ी बड़ी महंगी, बड़ी बड़ी अच्छी, तो बहुत चीज़ां मिलदियां ने। तो इस तरह अजकल हुण वो सोने की भी वो वैल्यू नहीं रही है, कीमत के हिसाब नाल तो है वे, लेकिन उस तरह नहीं है कि लोग कहते कोई नहीं भाई इन्नियां चीज़ां ने पाओ तो खुश होवो, तो वाकई भी बड़ा मसला हल हो गया। हुण तो सोना जिहड़ा वे पिछे रह गया वे। हुण इन्नी खूबसूरत चीज़ां आ गई ने, इन्ने मैचिंग ज्वेलरी खूबसूरत नगां वाली, मोतियां वाली, सादी कलरफुल, ओए होए कोई एक चीज़ नहीं। जे तुसीं अगर एक चीज़ लैनी है, तुसीं यकीनन तुहाडा दिमाग चक्कर आ जाएगा, तुसीं किते जाओगे समझ ही नहीं आएगी भी की लईए ते की ना लईए। तो इस तरह फिर की कहते ने, चलो मैं थोड़ा जिहा बाहर नाना चाली। इस तरह फिर जड़ा अज तो मैं भी बड़ी सज गई हाँ। आमना का भी कमेंट आना चाहिए भी, आमना का कि कैसी लग रही हूँ मैं। आमना का ज़रूर इंशाल्लाह कमेंट आएगा। तो क्योंकि अंदर में ना गर्मी लगन लग गई, तो मैं चलो मैं इतने बाहर खड़ी होकर तुहाडे थोड़ा जिहा होर खिताब कर लैनी हाँ। तो इस तरह फिर जेवर जिहड़ा हुंदा सी वो इन्ना आम नहीं सी, ते बड़ा भारा जेवर बनाया जाता सी उन्हां जमानियां च। ते उस जमाने की औरत जिहड़ी है वो फिर जेवर ही अपना साम के बेचारी रखती रहिंदी सी, छुपाती रहिंदी सी। औरतां बड़ी शो भी बड़ा मारदियां सन। जदों जेवर बन जाना फिर सारियां नूं दिखाया जाना कि भैया देखो ए मेरा मैं एवें बनाया वे, तो बड़ा उस औरत नूं बड़ा समझिया जाता सी। अगर शादी तो बाद उन्होंने कोई जेवर कोई चीज़ मिल जाती सी तो बड़ी मालदार कहलाती सी कि भई देखो वो बंदे ने उन्होंने होर बना के दिता वे जेवर, पहला भी देखो पिया सी उन्होंने होर बना के दे दिता वे। इस तरह में लोग खुश हो जाते सन। तो और जेवर जिहड़ा वे वो औरत की कहते हैं कमज़ोरी है, कहते हैं औरत की कमज़ोरी जेवर है। हाँ शायद ये गल ठीक भी होएगी, कोई अच्छा गलत गल नहीं है कि औरत की कमज़ोरी होंदी है। औरत कहती है कि भाई मैं की कहते हैं जेवर पाना ही पाना, सजना सवरना औरत का हक भी होंदा वे, तो औरत का दिल भी करदा वे, तो उसकी कमज़ोरी भी होंदी है। असी भी वाकई किते भी जाइए, हुण मैं खुद अपनी गल करनी है, दूसरे किसी की की गल करनी कि मैं अपनी गल करनी। मैं किते जावां बाजार तो मैनूं फौरन हो जाता कि हाए मैं चूड़ी लैनी है, मैं चूड़ियां लैनियां ने, तो वो फिर की कहते हैं असी खरीद लैने आ कुछ ना कुछ। तो चलो बई ए देख लो हुण मैं काफ़ी जेवर के हवाले ना जिहड़े लम्मे लम्मे चलते हुंदे सन, सैट तीन तीन लड़ियां वाले भी हुंदे सन। तो हुण इंशाल्लाह असीं शादी ते जाना वे पाकिस्तान। तो इस दफ़ा मैं सोचा कि मैं भी चंगे चंगे मैं भी जेवर पाने ने, कोशिश करांगी जे मैं लिया या किसी को उधार लैके थोड़ी देर पा लांगी, कोई नहीं इन्ना की फ़र्क पैंदा वे, थोड़ी देर तो पाने होंदे ने। ते और ऐसी चीज़ है कि एक दूसरे को मंग के भी बंदा पा लैंदा वे कि भाई दे चल थोड़ी देर लिए मैं पाना है। लेकिन सोने के जेवर कभी किसी को मंग के नहीं पाने चाहिए, यह वाले मंग लो किसी सोने के गवाच के तो भरने कितों ने बई।
ਤੇ ਵੀ ਚਲੋ ਚੱਲਦੇ ਆ। ਮੈਂ ਕੋਸ਼ਿਸ਼ ਕਰਨੀ ਆ ਕਿ ਅਸੀਂ ਉਹਨਾਂ ਜ਼ਮਾਨਿਆਂ ਨੂੰ ਯਾਦ ਕਰੀਏ, ਉਹਨਾਂ ਜ਼ਮਾਨਿਆਂ ਦਾ ਅਸੀਂ ਜ਼ਿਕਰ ਕਰੀਏ, ਉਹਨਾਂ ਜ਼ਮਾਨਿਆਂ ਨੂੰ ਅਸੀਂ ਭੁੱਲੀਏ ਨਾ। ਅਸੀਂ ਉਹਨਾਂ ਕਰਦੇ ਰਹੀਏ, ਲੇਕਿਨ ਮੇਰੇ ਵਾਸਤੇ ਬੜਾ ਮੁਸ਼ਕਿਲ ਹੁੰਦਾ ਵੇ। ਮੈਂ ਕੋਸ਼ਿਸ਼ ਤਾਂ ਕਰਨੀ ਆ, ਫਿਰ ਵੀ ਬਾਅਦ ਦਫਾ ਮੈਂ ਜਦੋਂ ਕਰ ਲੈਣੀ ਆ ਰਿਕਾਰਡ, ਮੈਨੂੰ ਯਾਦ ਆਉਂਦਾ ਹੋਏ ਹੋਏ ਇਹ ਗੱਲ ਤਾਂ ਮੈਂ ਦੱਸੀ ਨਹੀਂ, ਪਰ ਉਹ ਫਿਰ ਉਸ ਵੇਲੇ ਮੈਨੂੰ ਯਾਦ ਨਹੀਂ ਆਉਂਦੀ ਉਹ ਗੱਲ, ਤੇ ਬਾਅਦ 'ਚ ਆਉਂਦੀ ਹੈ। ਲੇਕਿਨ 10-12 ਮਿੰਟ ਵਿੱਚ ਤੁਸੀਂ ਕਿਸੇ ਜ਼ਮਾਨੇ ਨੂੰ ਬਿਆਨ ਨਹੀਂ ਕਰ ਸਕਦੇ। ਕੋਈ ਵੀ ਗੱਲ ਹੋਵੇ ਤੁਸੀਂ ਉਹਨੂੰ ਬਿਆਨ ਨਹੀਂ ਕਰ। ਅਸੀਂ ਉਹਨਾਂ ਜ਼ਮਾਨਿਆਂ 'ਚ ਜ਼ਿੰਦਾ ਰਹੇ ਹਾਂ, ਅਸੀਂ ਉਹ ਜ਼ਮਾਨੇ ਗੁਜ਼ਾਰੇ ਨੇ, ਸਾਡੇ ਉਹ ਜ਼ਮਾਨੇ ਸਨ। ਅਸੀਂ ਕਿਸ ਤਰ੍ਹਾਂ 10 ਮਿੰਟ ਵਿੱਚ ਦੱਸ ਦਈਏ ਸਾਰੀ ਉਹਦੀ ਕਹਾਣੀ ਕਿ ਉਹ ਜ਼ਮਾਨੇ, ਤੇ ਇਸ ਤੋਂ ਉਹ ਜ਼ਮਾਨੇ ਤੇ ਹੁਣ ਆਣੇ ਨਹੀਂ ਨੇ, ਪਰ ਅਸੀਂ ਉਹਨਾਂ ਨੂੰ ਜ਼ਿੰਦਾ ਰੱਖਣਾ। ਮੈਂ ਤਾਂ ਪੂਰੀ ਕੋਸ਼ਿਸ਼ ਕਰਨੀ ਆ ਕਿ ਮੈਂ ਉਹਨਾਂ ਜ਼ਮਾਨਿਆਂ ਨੂੰ ਜ਼ਿੰਦਾ ਰੱਖਾਂ, ਮੈਂ ਉਹਨਾਂ ਜ਼ਮਾਨਿਆਂ ਨੂੰ ਮਰਨ ਨਾ ਦੇਵਾਂ, ਤੇ ਜਿਹ 'ਚ ਮੇਰੀਆਂ ਯਾਦਾਂ ਨੇ, ਜਿਹ 'ਚ ਮੇਰੇ ਹਸੀਨ ਦਿਨ ਨੇ, ਤੇ ਸਭ ਕੁਛ ਹੈ। ਤੇ ਚਲੋ ਵੀ ਫਿਰ ਹੁਣ ਮੈਂ ਚੱਲਨੀ ਆ, ਫਿਰ ਇਨਸ਼ਾਅੱਲਾ ਅਸੀਂ ਇੱਕ ਨਵੀਂ ਯਾਦ ਦੇ ਨਾਲ ਮਿਲਾਂਗੇ। ਅੱਜ ਅਸੀਂ ਜ਼ੇਵਰ ਦੇ ਹਵਾਲੇ ਨਾਲ ਗੱਲ ਕੀਤੀ। गुजरा हुआ ज़माना आता नहीं दोबारा, हाफिज खुदा तुम्हारा, हाफिज खुदा तुम्हारा। खुशियाँ थी 4 दिन की, आंसू है उम्र भर के, तन्हाइयों में अक्सर रोएंगे याद करके, वो वक्त जो के हमने, वो वक्त जो के हमने एक साथ है गुजारा, हाफिज खुदा तुम्हारा, हाफिज खुदा तुम्हारा। चलो भी मैं तो लत्त ऐसी भन्नी इस गाने की, अल्लाह माफ़ी। ते कोई बड़ी खतरनाक किस्म की मैं कोशिश की है, लेकिन चलो थोड़ा जहा कुछ लबा तो खुशी आ जाती है, मुस्कुराहट आ जाती है, थोड़ी देर असी खुश हो जाते हैं। ये हर्ज की है बई, कोई हर्ज नहीं है। तो हुण मैं अपना काम कर लगी हाँ, बड़ा शरीर किस्म की देर हो गई है मैनू, फिर असी मिलने। अल्लाह हाफिज़। ते रब राखा। ते देख लो बई मेरा सैट देख लो।